ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਸਾਡੇ ਨਾਲ ਮਨਦੀਪ ਪੁਨੀਆ ਜੀ ਜੁੜ ਚੁੱਕੇ ਨੇ ਤੇ ਇਸ ਸਮੇਂ ਦੀ ਬਹੁਤ ਵੱਡੀ ਖਬਰ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਚੱਲ ਰਹੇ ਮੋਰਚੇ ਨੂੰ ਲੈ ਕੇ ਆ ਰਹੀ ਹੈ। ਅੱਜ ਕਿਸਾਨਾਂ ਦੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਸੀ, ਜਿਸ ਦੇ ਵਿੱਚ ਮੀਟਿੰਗ ਤੋਂ ਬਾਹਰ ਆ ਕੇ ਤਾਂ ਇਹ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਬਹੁਤ ਸੁਖਾਵੇਂ ਮਾਹੌਲ 'ਚ ਮੀਟਿੰਗ ਹੋਈ ਹੈ ਤੇ ਅਗਲੀ ਮੀਟਿੰਗ ਦਾ ਸਮਾਂ ਵੀ ਬੰਨ ਲਿਆ ਗਿਆ ਹੈ। ਪਰ ਕੁਝ ਸਮੇਂ ਬਾਅਦ ਹੀ ਤਸਵੀਰਾਂ ਤੇ ਖਬਰਾਂ ਉੱਥੋਂ ਹੋਰ ਤਰ੍ਹਾਂ ਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ। ਕੱਲ ਰਾਤ ਤੋਂ ਹੀ ਪ੍ਰੋਗਰਾਮਾਂ ਦੇ ਵਿੱਚ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਪੁਲਿਸ ਦੀ ਬਹੁਤ ਵੱਡੀ ਮੂਵਮੈਂਟ ਦੇਖਣ ਨੂੰ ਮਿਲ ਰਹੀ ਹੈ। ਉਸੇ ਨੂੰ ਲੈ ਕੇ ਹੁਣ ਸਾਫ਼ ਹੋ ਗਿਆ ਹੈ ਕਿ ਮੂਵਮੈਂਟ ਕਿਉਂ ਹੋ ਰਹੀ ਸੀ। ਸਾਡੇ ਨਾਲ ਮਨਦੀਪ ਪੁਨੀਆ ਜੀ ਜੁੜ ਚੁੱਕੇ ਨੇ, ਉਹਨਾਂ ਤੋਂ ਜਾਣਦੇ ਆ ਕਿ ਕੀ ਕੁਝ ਹੋ ਰਿਹਾ ਹੈ ਕਿਸਾਨ ਅੰਦੋਲਨ ਨੂੰ ਲੈ ਕੇ, ਕਿਉਂਕਿ ਬਹੁਤ ਜ਼ਿਆਦਾ ਮੂਵਮੈਂਟ ਹੋ ਚੁੱਕੀ ਹੈ ਇਸ ਸਮੇਂ। ਜੀ ਪੁਨੀਆ ਜੀ, ਤੁਸੀਂ ਜੁੜ ਚੁੱਕੇ ਹੋ, ਦੱਸਿਓ ਜੀ ਕੀ ਕਹਿਣਾ ਹੈ। ਦੇਖੋ, ਸਭ ਤੋਂ ਪਹਿਲਾਂ ਜੇ ਮੈਂ ਸ਼ੁਰੂ ਤੋਂ ਹੀ ਜੇ ਵੱਡੀ ਖਬਰ ਦੱਸਦਾ ਤੇ ਵੱਡੀ ਖਬਰ ਇਹ ਹੈ ਕਿ ਸਾਰੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ, ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਹੈ ਤੇ ਜਦੋਂ ਕਿਸਾਨ ਆਗੂ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੀਟਿੰਗ ਖਤਮ ਕਰਕੇ ਆਪਣੇ ਮੋਰਚੇ ਤੇ ਪਰਤ ਰਹੇ ਸੀ, ਵਾਪਸ ਜਾ ਰਹੇ ਸੀ, ਉਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਚੰਡੀਗੜ੍ਹ, ਜਿਵੇਂ ਚੰਡੀਗੜ੍ਹ ਦਾ ਬਾਰਡਰ ਕ੍ਰੋਸ ਹੁੰਦਾ ਹੈ, ਮੋਹਾਲੀ ਦਾ 에ਅਰਪੋਰਟ ਰੋਡ ਜਿੱਥੇ ਬੈਸਟੈਕ ਮੋਲ ਹੈ, ਉੱਥੇ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਗੱਡੀ ਰੋਕੀ ਜਾਂਦੀ ਹੈ। ਉਹਨਾਂ ਦੇ ਸਮਰਥਕ ਵੀ ਉਹਨਾਂ ਦੇ ਨਾਲ ਸੀਗੇ, ਉਹਨਾਂ ਦੇ ਸਮਰਥਕਾਂ ਨੂੰ ਵੀ ਹਿਰਾਸਤ 'ਚ ਲਿਆ ਜਾਂਦਾ ਹੈ। ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ। ਜਿਹੜੇ ਰੋਡ ਸੀਗਾ, ਰੋਡ ਚੱਲ ਰਿਹਾ ਸੀ ਆਪਣੇ ਗਤੀ ਨਾਲ, ਸਾਰੇ ਰੋਡ ਨੂੰ ਰੋਕ ਦਿੱਤਾ ਗਿਆ ਉਸੇ ਟਾਈਮ ਪੰਜਾਬ ਪੁਲਿਸ ਵੱਲੋਂ ਤੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਤੇ ਜਿਹੜੇ ਦੂਜੇ ਮੋਰਚੇ ਦੇ ਆਗੂ ਹੈਗੇ, ਕਿਸਾਨ ਆਗੂ ਹੈਗੇ ਸਵਰਨ ਸਿੰਘ ਪੰਧੇਰੋਰੀ, ਉਹਨਾਂ ਨੂੰ ਜ਼ੀਰਕਪੁਰ ਬੈਰੀਅਰ ਤੋਂ ਗ੍ਰਿਫਤਾਰ ਕੀਤਾ ਗਿਆ ਹੈਗਾ। ਤੇ ਕਿਹਾ ਜਾ ਰਿਹਾ ਹਜੇ ਤੱਕ ਜਿਹੜੀ ਸਾਡੇ ਤੱਕ ਅਪਡੇਟ ਹੈ 100 ਤੋਂ ਜ਼ਿਆਦਾ ਕਿਸਾਨਾਂ ਨੂੰ ਡਿਟੇਨ ਕਰ ਲਿਆ ਗਿਆ, ਜਿਨ੍ਹਾਂ 'ਚ 16-17 ਕਿਸਾਨ ਆਗੂ ਨੇ, 17 ਦੇ ਨੇੜੇ ਤੇੜੇ ਕਿਸਾਨ ਆਗੂ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਤੇ ਅੱਜ ਸਵੇਰ ਤੋਂ ਹੀ, ਇਨਫੈਕਟ ਕੱਲ ਸਵੇਰ ਤੋਂ ਹੀ ਜਿਹੜਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਪੁਲਿਸ ਦੀ ਜਿਹੜੀ ਟੁਕੜੀਆਂ ਸੀਗੀਆਂ ਉਹ ਵਧਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਜਿਹੜੇ ਸਿਕਿਉਰਿਟੀ ਫੋਰਸਿਸ ਸੀ ਉਹ ਵੀ ਲਾਈਆਂ ਜਾ ਰਹੀਆਂ ਸੀ ਤੇ ਇਹ ਸਾਰਾ ਕੁਝ ਪੰਜਾਬ ਪੁਲਿਸ ਵੱਲੋਂ ਹੋਇਆ, ਜਦਕਿ ਜਿਹੜਾ ਮੋਰਚਾ ਹੈ ਉਹ ਸੈਂਟਰ ਸਰਕਾਰ ਤੇ ਉਲਟ ਲੱਗਿਆ ਹੋਇਆ ਹੈ। ਇਹ ਜਾਣਕਾਰੀ ਹਜੇ ਤੱਕ ਹੈਗੀ ਆ। ਅਸੀਂ ਵੀ ਲਗਾਤਾਰ ਦੌੜ ਭੱਜ ਕਰ ਰਹੇ ਹਾਂ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਆਗੂ ਹੈਗੇ ਆ ਉਹ ਡਿਟੇਨ ਕੀਤੇ ਗਏ ਹੈਗੇ ਉਹਨਾਂ ਤੱਕ ਪਹੁੰਚ ਸਕੀਏ, ਲੇਕਿਨ ਸਾਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਉਹਨਾਂ ਨੂੰ ਡਿਟੇਨ ਕਰਕੇ ਕਿੱਥੇ ਲੈ ਕੇ ਜਾਇਆ ਗਿਆ ਹੈਗਾ। ਹਰਿਆਣੇ ਤੋਂ ਅਭਿਮਨਿਊ ਕੁਹਾੜ ਵਰਗੇ ਹੋਰ ਵੀ ਕਈ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਕਿਸਾਨ ਆਗੂਆਂ ਨੂੰ, ਤੇ ਇੱਕ ਵੱਡੀ ਗਿਣਤੀ ਤੇ ਵਿੱਚ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਹਜੇ ਇਹੀ ਅਪਡੇਟ ਹੈ। ਬਾਕੀ ਜੀ ਇਹ ਕਿਹਾ ਜਾ ਰਿਹਾ ਹੈਗਾ ਕਿ 2 ਘੰਟੇ ਬਾਅਦ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਵੀ ਪੁਲਿਸ ਕ੍ਰੈਕਡਾਊਨ ਕਰ ਸਕਦੀ ਹੈ ਤੇ ਇਹ ਸਾਰਾ ਕੁਝ ਪੰਜਾਬ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ, ਜਦਕਿ ਜਿਹੜਾ ਮੋਰਚਾ ਹੈ ਇਹੀ ਮੈਂ ਪੁੱਛਣਾ ਚਾਹੁੰਦਾ ਸੀ। ਇਹੀ ਪੁਨੀਆ ਜੀ, ਮਾਫ ਚਾਹੁੰਦਾ ਤੁਹਾਡਾ ਗੱਲ ਕੱਟ ਰਿਹਾ, ਮੈਂ ਇਹੀ ਜਾਣਨਾ ਚਾਹੁੰਦਾ ਸੀ ਕਿ ਜਿਹੜੀ ਕੱਲ ਤੋਂ ਹੀ ਲਗਾਤਾਰ ਮੂਵਮੈਂਟ ਪੰਜਾਬ ਪੁਲਿਸ ਦੀ ਨਜ਼ਰ ਆ ਰਹੀ ਸੀ ਬਹੁਤ ਵੱਡੇ ਪੱਧਰ ਦੇ ਉੱਪਰ, ਕਰੀਬ 18,000 ਦੀ ਗਿਣਤੀ ਦੱਸੀ ਜਾ ਰਹੀ ਸੀ ਕਿ ਪਹਿਲਾਂ ਸੰਗਰੂਰ ਜਾਂਦੀ ਹੈ ਪੁਲਿਸ ਫੋਰਸ, ਫਿਰ ਉੱਥੋਂ ਉਹਨਾਂ ਦੀ ਮੂਵਮੈਂਟ ਸ਼ੁਰੂ ਹੁੰਦੀ ਹੈ ਅੱਗੇ ਚਾਰੋਂ ਪਾਸੇ। ਕੀ ਲੱਗਦਾ ਹੈ ਕਿ ਇਹਨਾਂ ਨੇ ਮਿੱਥ ਲਿਆ ਹੋਇਆ ਕਿ ਧਰਨੇ ਨੂੰ ਤਾਰ ਪੀਟੋ ਕਰਨਾ ਹੈ, ਇਹਨੂੰ ਉੱਥੋਂ ਪੱਟ ਕੇ ਉਖਾੜ ਦੇਣਾ ਇੱਕ ਤਰ੍ਹਾਂ ਦਾ? ਦੇਖੋ, ਧਰਨੇ ਨੂੰ ਖਤਮ ਕਰਨ ਤੱਕ ਜਾ ਰਹੇ ਨੇ। ਮੈਨੂੰ ਵੀ, ਮੈਂ 2-3 ਦਿਨ ਪਹਿਲਾਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਮੇਰੇ ਜਿਹੜੀ ਪੁਲਿਸ ਵੀ ਮੇਰੇ ਕੋਲ ਵੀ ਪੁੱਛਗਿੱਛ ਵਾਸਤੇ ਪਹੁੰਚੀ ਸੀਗੀ। ਉਦੋਂ ਮੈਨੂੰ ਸਮਝ ਨਹੀਂ ਆਇਆ, ਮੈਨੂੰ ਲੱਗਿਆ ਕਿ ਜਿਹੜਾ ਸਾਡਾ ਰੂਟੀਨ ਜਿਹੜੀ ਪੁੱਛਗਿੱਛ ਹੁੰਦੀ ਰਹਿੰਦੀ ਹੈ ਮੇਰੇ ਵਰਗੇ ਪੱਤਰਕਾਰਾਂ ਦੀ, ਉਹ ਸ਼ਾਇਦ ਉਹ ਹੋਊਗੀ, ਪਰ ਅੱਜ ਸਮਝ ਆ ਰਿਹਾ ਕਿ ਉਹ ਰੂਟੀਨ ਪੁੱਛਗਿੱਛ ਨਹੀਂ ਸੀਗੀ। ਪੁਲਿਸ ਨੇ ਵੱਡਾ ਕ੍ਰੈਕਡਾਊਨ ਪਲਾਨ ਕੀਤਾ ਹੋਇਆ ਸੀਗਾ ਤੇ ਇਹ ਮਹਿਕਮੇ ਦੇ ਅੰਦਰ ਜਿਹੜੇ ਵੱਡੇ ਅਫਸਰ ਹੈਗੇ ਸਿਰਫ ਉਹਨਾਂ ਨੂੰ ਪਤਾ ਸੀਗਾ। ਤੇ ਜਿਹੜਾ ਭਗਵੰਤ ਮਾਨ ਹੈ CM ਪੰਜਾਬ ਦਾ, ਉਹ ਲਗਾਤਾਰ ਇਸ ਘਟਨਾਕ੍ਰਮ ਨੂੰ ਮੋਨੀਟਰ ਕਰ ਰਿਹਾ ਸੀਗਾ ਤੇ ਇਹ ਵੱਡੇ ਸਵਾਲ ਖੜੇ ਹੋ ਰਹੇ ਨੇ ਪੰਜਾਬ ਸਰਕਾਰ ਤੇ ਕਿ ਪੰਜਾਬ ਪੁਲਿਸ ਕਿਵੇਂ ਇੱਕ ਕਿਸਾਨ ਅੰਦੋਲਨ ਤੇ ਕ੍ਰੈਕਡਾਊਨ, ਜਦਕਿ ਉਹ ਜਿਹੜਾ ਮੋਰਚਾ ਹੈਗਾ ਉਹ ਤਾਂ ਸੈਂਟਰ ਸਰਕਾਰ ਦੇ ਉਲਟ ਲੱਗਿਆ ਹੋਇਆ ਗਾ। ਇਹ ਕਈ ਸਾਡੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਮਿਲਣਾ ਚਾਹੀਦਾ ਗਾ ਤੇ ਲਗਾਤਾਰ ਜਿਹੜੇ ਪੁਲਿਸ ਐਕਸ਼ਨ ਹੈ ਉਹ ਪੁਲਿਸ ਕਰ ਰਹੀ ਹੈਗੀ ਆ ਜੀ। ਸੋ ਇਹਦੇ ਵਿੱਚ ਹੀ ਹੁਣ ਜਦੋਂ ਕਿਸਾਨਾਂ ਦਾ ਪੱਖ ਸੁਣਦੇ ਆ, ਉਹ ਕਹਿੰਦੇ ਕਿ ਬਹੁਤ ਚੰਗੇ ਮਾਹੌਲ 'ਚ ਮੀਟਿੰਗ ਹੋਈ ਹੈ, ਪਰ ਉਹ ਦੂਜੇ ਪਾਸੇ ਇਸ ਚੀਜ਼ ਦੀ ਕੀ ਲੋੜ ਪੈ ਜਾਂਦੀ ਹੈ ਸਰਕਾਰ ਨੂੰ ਕਿ ਉਹਨਾਂ ਦੇ ਵੱਲੋਂ ਐਕਸ਼ਨ ਦੀ ਤਿਆਰੀ ਜਿਹੜੀ ਬੀਤੇ ਕਈ ਦਿਨਾਂ ਤੋਂ ਕੀਤੀ ਜਾ ਰਹੀ ਸੀ, ਐਨ ਉਸ ਮੌਕੇ ਕੀਤੀ ਜਾਂਦੀ ਹੈ ਜਦੋਂ ਹਾਲੇ ਮੀਟਿੰਗ 'ਚੋਂ ਨਿਕਲੇ ਹੀ ਨੇ ਕਿਸਾਨ। ਬਿਲਕੁਲ ਇਹ ਜਦੋਂ
ਕਿਸਾਨ ਸਭ ਤੋਂ ਪਹਿਲਾਂ ਜਿਹੜੇ ਕੈਬਨਿਟ ਮਿਨਿਸਟਰ ਸੀਗੇ ਸ਼ਿਵਰਾਜ ਸਿੰਘ ਚੌਹਾਨ ਹੋਰੀ, ਉਹ ਜਦੋਂ ਬਾਹਰ ਜੀ ਨਿਕਲਦੇ ਹੈਗੇ, ਨਿਕਲਦੇ ਸਾਰੀ ਉਹ ਕਹਿੰਦੇ ਕਿ ਉਹ ਜਿਹੜੇ ਅਗਲੀ ਮੀਟਿੰਗ ਹੋਣੀ ਹੈ ਉਹਦੀ ਡੇਟ ਵੀ ਦੱਸ ਦਿੰਦੇ ਨੇ। ਮਈ ਦੇ ਪਹਿਲੇ ਹਫਤੇ ਜਿਹੜੀ ਡੇਟ ਆਈ ਹੈ 4 ਮਈ ਨੂੰ, ਉਹ ਡੇਟ ਦੱਸ ਕੇ ਉਹ ਅੱਗੇ ਵੱਧ ਜਾਂਦੇ ਨੇ। ਉਸ ਤੋਂ ਬਾਅਦ ਕਿਸਾਨ ਆਗੂ ਆਪਣੀ ਪ੍ਰੈਸ ਕਾਨਫਰੰਸ ਕਰਦੇ ਨੇ। ਉਹ ਖੁਦ ਜਿਹੜੇ ਕੈਬਨਿਟ ਮਿਨਿਸਟਰ ਸੀਗੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ, ਉਹ ਇਹ ਕਹਿ ਕੇ ਗਏ ਨੇ ਕਿ ਜਿਹੜੀ ਮੀਟਿੰਗ ਹੈ ਉਹ ਖੁਸ਼ਨੁਮਾ ਮਾਹੌਲ 'ਚ ਹੋਈ ਹੈ। ਪਰ ਦੇਖੋ ਤੁਸੀਂ, ਜਦੋਂ ਹੀ ਇਹ ਕਿਸਾਨ ਆਗੂ ਆਪਣੇ ਮੋਰਚੇ ਵੱਲ ਵੱਧ ਰਹੇ ਹੁੰਦੇ ਆ, ਉਦੋਂ ਹੀ ਇਹ ਜਿਹੜਾ ਗ੍ਰਿਫਤਾਰੀਆਂ ਹੈਗੀਆਂ ਇਹ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਤਕਰੀਬਨ 5 ਵਜੇ ਦਾ ਸਮਾਂ ਸੀ ਜਦੋਂ ਇਹ ਸਾਰਾ ਕ੍ਰੈਕਡਾਊਨ ਹੋਇਆ ਹੈਗਾ ਤੇ ਇਹਨਾਂ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ। ਹਜੇ ਤੱਕ ਜਿਹੜੇ ਕਿਸਾਨ ਨੇ ਉਹ ਡਿਟੇਨ ਨੇ। ਉਹਨਾਂ ਦੀ ਲੋਕੇਸ਼ਨ ਅੱਡ-ਅੱਡ ਕਿਸਾਨਾਂ ਨੂੰ ਅੱਡ-ਅੱਡ ਥਾਵਾਂ ਤੇ ਲੈ ਕੇ ਜਾਇਆ ਜਾ ਰਿਹਾ ਹੈ। ਸਾਨੂੰ ਲੋਕੇਸ਼ਨ ਨਹੀਂ ਪਤਾ ਲੱਗ ਰਹੀ ਹੈ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਤੱਕ ਪਹੁੰਚ ਸਕੀਏ। ਉਸ ਤੋਂ ਬਾਅਦ ਅਸੀਂ ਮੋਰਚੇ ਤੇ ਵੀ ਜਾਵਾਂਗੇ, ਕਿਉਂਕਿ ਮੋਰਚੇ ਤੇ ਵੀ ਲਗਾਤਾਰ ਜਿਹੜਾ ਕ੍ਰਾਈਮ ਕਵਰ ਕਰਨ ਵਾਲੇ ਪੱਤਰਕਾਰ ਹੈਗੇ ਆ, ਉਹਨਾਂ ਨੂੰ ਇਨਫੋਰਮੇਸ਼ਨ ਮਿਲ ਰਹੀ ਹੈ ਪੁਲਿਸ ਵੱਲੋਂ ਕਿ ਵੱਡਾ ਕ੍ਰੈਕਡਾਊਨ ਪੁਲਿਸ ਵੱਲੋਂ ਕੀਤਾ ਜਾ ਸਕਦਾ ਹੈਗਾ। ਇਸੇ ਕਰਕੇ ਅਸੀਂ ਜਿਹੜੀ ਇਹ ਭੱਜ-ਦੌੜ ਕਰ ਰਹੇ ਹਾਂ। ਅਸੀਂ ਪੱਤਰਕਾਰ ਕੋਸ਼ਿਸ਼ ਕਰਾਂਗੇ, ਜਿਹੜੇ ਇੰਡੀਪੈਂਡੈਂਟ ਜਰਨਲਿਸਟ ਹੈਗੇ ਆ ਪੰਜਾਬ ਦੇ, ਹਰਿਆਣੇ ਦੇ, ਉਹ ਕੋਸ਼ਿਸ਼ ਕਰ ਰਹੇ ਨੇ ਕਿ ਇਹ ਜਿਹੜਾ ਕ੍ਰੈਕਡਾਊਨ ਚੱਲ ਰਿਹਾ ਕਿਸਾਨਾਂ ਤੇ, ਇਹਦੀ ਸਹੀ ਖਬਰ ਆਪ ਲੋਕਾਂ ਤੱਕ ਪਹੁੰਚਾਈ ਜਾ ਸਕੇ। ਤੇ ਮੇਰੀ ਮਜਬੂਰੀ ਹੈ ਹੁਣ ਮੈਨੂੰ ਬਸ ਜਿਹੜਾ ਬਸ ਆਪਣਾ ਬਸ ਇਹ ਫੋਨੋ ਹੈ ਇਹ ਮੈਨੂੰ ਇੱਥੇ ਹੀ ਕੱਟਣਾ ਪਊਗਾ। ਤੇ ਹੋਰ ਜਿਹੜੀ ਕੋਈ ਅਪਡੇਟ ਹੋਈ ਤਾਂ ਮੈਂ ਜ਼ਰੂਰ ਆਪ ਜੀ ਤੱਕ ਦੱਸਾਂਗਾ। ਜੇ ਮੇਰੀ ਕਿਸੇ ਕਿਸਾਨ ਆਗੂ ਨਾਲ ਡਿਟੈਂਸ਼ਨ 'ਚ ਗੱਲ ਹੋ ਪਾਈ, ਜਾਂ ਫਿਰ ਕੋਈ ਕਿਸੇ ਕਿਸਾਨ ਆਗੂ ਨਾਲ ਜੇ ਮੇਰੀ ਫੋਨ ਤੇ ਵੀ ਗੱਲ ਹੋ ਪਾਈ, ਤਾਂ ਮੈਂ ਉਸ ਫੋਨੋਂ ਨੂੰ ਰਿਕਾਰਡ ਕਰਕੇ ਤੁਹਾਡੇ ਤੱਕ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗਾ ਜੀ। ਜੀ ਜ਼ਰੂਰ ਜ਼ਰੂਰ, ਉਹ ਵੀ ਜਾਣਕਾਰੀ ਸਾਂਝੀ ਕਰ ਦਿਓ। ਅੰਤ ਦੇ ਵਿੱਚ ਮੈਂ ਵੀ ਜਾਣਕਾਰੀ ਜੋੜ ਦਿੰਦਾ ਕਿ ਮੈਂ ਲਗਾਤਾਰ ਸਕਰੋਲ ਕਰ ਰਿਹਾ, ਲਗਾਤਾਰ ਜਾਣਕਾਰੀ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਇਸ ਦੇ ਵਿਚਾਲੇ ਪੰਜਾਬ ਦੇ ਪੱਤਰਕਾਰਾਂ ਦੇ ਜਦੋਂ ਫੀਡ ਦੇਖ ਰਹੇ ਆ, ਜਿਹੜੇ ਕਿ ਜਾ ਰਹੇ ਨੇ ਖਨੌਰੀ ਬਾਰਡਰ ਦੇ ਵੱਲ ਨੂੰ, ਤੇ ਦਿੜਬਾ ਤੋਂ ਖਨੌਰੀ ਨੂੰ ਜਿਹੜਾ ਰਸਤਾ ਜਾਂਦਾ ਹੈ ਉਸ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਫੋਰਸ ਦੀਆਂ ਗੱਡੀਆਂ ਦੇਖੀਆਂ ਜਾ ਰਹੀਆਂ ਨੇ। ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਉਸ ਰਸਤੇ ਤੋਂ ਐਂਟਰ ਹੋ ਰਹੀ ਹੈ, ਖਨੌਰੀ ਬਾਰਡਰ ਦੇ ਵੱਲ ਨੂੰ ਜਾ ਰਹੀ ਹੈ। ਇਹਦਾ ਮਤਲਬ ਕਿ ਕ੍ਰੈਕਡਾਊਨ ਵਾਲੀ ਜਿਹੜੀ ਖਬਰ ਹੈ ਉਹਨੂੰ ਅਸੀਂ ਝੁਠਲਾ ਨਹੀਂ ਸਕਦੇ। ਤਕਰੀਬਨ ਇਹ ਮੰਨ ਕੇ ਚੱਲਿਆ ਜਾਵੇ ਵੀ ਕੋਈ ਵੱਡਾ ਐਕਸ਼ਨ ਜਲਦੀ ਹੋਣ ਵਾਲਾ ਹੈ। ਸੋ ਬਾਕੀ ਦੇਖਦੇ ਹਾਂ ਬਣਦਾ ਕੀ ਹੈ। ਸੋ ਪੁਨੀਆ ਜੀ, ਤੁਸੀਂ ਲਗਾਤਾਰ ਜਾਣਕਾਰੀਆਂ ਸਾਡੇ ਨਾਲ ਸਾਂਝੇ ਕਰਦੇ ਰਹੋ, ਜੁੜੇ ਰਹੋ ਜੀ। ਧੰਨਵਾਦ। ਧੰਨਵਾਦ ਜੀ। ਸ਼ੁਕਰੀਆ।